ਬੇਨਤੀ ਕਰਦੇ ਹਾਂ ਕਿ ਸਿੰਘਾਂ ਦੀ ਰਿਹਾਈ ਲਈ ਕਿਸੇ ਵੀ ਵਕੀਲ ਜਾਂ ਪਰਿਵਾਰ ਦੇ ਨਾਮ ਉੱਤੇ ਕੋਈ ਵੀ ਵਿਅਕਤੀ ਮਾਲੀ ਸਹਾਇਤਾ ਇਕੱਠੀ ਨਾ ਕਰੇ। ਜਥੇਬੰਦੀ ਕਿਸੇ ਤੋਂ ਵੀ ਇਸ ਪ੍ਰਕਾਰ ਦੀ ਸਹਾਇਤਾ ਦੀ ਮੌਜੂਦਾ ਸਮੇਂ 'ਚ ਕੋਈ ਵੀ ਮੰਗ ਨਹੀਂ ਕਰ ਰਹੀ। ਦੁਨੀਆ ਭਰ ਵਿੱਚ ਬਣੀਆਂ ਵਾਰਸ ਪੰਜਾਬ ਦੇ ਜਥੇਬੰਦੀਆਂ ਦੀਆਂ ਇਕਾਈਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਮੁੱਦੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਕੋਈ ਵੀ ਪੋਸਟਰ, ਸੁਨੇਹਾ ਜਾਂ ਚਿੱਠੀ ਨਿੱਜੀ ਤੌਰ ਤੇ ਜਾਰੀ ਨਾ ਕਰਨ, ਕਿਉਂਕਿ ਜੇ ਸੁਨੇਹਾ ਸਹੀ ਨਾ ਗਿਆ ਤਾਂ ਜਥੇਬੰਦੀ ਨੂੰ ਨੁਕਸਾਨ ਹੋਵੇਗਾ। ਜੋ ਤਸ਼ੱਦਦ ਦੀ ਅੱਗ ਵਿੱਚ ਪੰਥ ਅਤੇ ਪੰਜਾਬ ਨੂੰ ਪੰਜਾਬ ਦੀ ਆਮ ਆਦਮੀ ਸਰਕਾਰ ਅਤੇ ਕੇਂਦਰ ਸਰਕਾਰ ਨੇ ਧੱਕਿਆ ਹੈ, ਉਸ ਦੇ ਖਿਲਾਫ ਅਸੀਂ ਡਟ ਕੇ ਖੜੇ ਹਾਂ। ਜਿਵੇਂ ਸਰਕਾਰ ਬੇਕਸੂਰ ਲੋਕਾਂ, ਪਰਿਵਾਰਾਂ ਜਾਂ ਬੀਬੀਆਂ ਨੂੰ ਨਾਜਾਇਜ਼ ਘਰੋਂ ਚੁੱਕ ਕੇ ਹਵਾਲਾਤਾਂ ਵਿੱਚ ਰੱਖ ਰਹੀ ਹੈ, ਦੱਸ ਦਈਏ ਇਸ ਦੇ ਨਤੀਜੇ ਗੰਭੀਰ ਨਿਕਲਣਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੀਪ ਸਿੱਧੂ ਵੱਲੋਂ ਸਥਾਪਿਤ ਕੀਤੀ ਗਈ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੌਜੂਦਾ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੈਰ ਹਾਜ਼ਰੀ ਵਿੱਚ ਕੋਰ ਕਮੇਟੀ ਵੱਲੋਂ ਲੀਡਰਸ਼ਿਪ ਕਮਾਨ ਜਿਹੜੀ ਹੈ ਸੰਭਾਲੀ ਗਈ ਹੈ ਔਰ ਉਹਨਾਂ ਵੱਲੋਂ ਜਾਰੀ ਇੱਕ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਜੋ ਆਜ਼ਾਦੀ ਤੱਕ ਨਿਰੰਤਰ ਜਾਰੀ ਰਹੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਕੈਰਿਜ਼ਮੈਟਿਕ ਲੀਡਰ ਜਿਸ ਦੇ ਵਿੱਚ ਕਸ਼ਿਸ਼ ਹੁੰਦੀ ਹੈ, ਉਹ ਕਿਸੇ ਜਥੇਬੰਦੀ ਨੂੰ ਫਾਊਂਡ ਕਰਦਾ ਹੈ ਔਰ ਫਿਰ ਉਸ ਨੂੰ ਚਲਾਉਂਦਾ ਹੈ ਅਤੇ ਉਸ ਦੇ ਦੁਆਲੇ ਬਹੁਤ ਜਲਦੀ ਭੀੜ ਇਕੱਠੀ ਹੁੰਦੀ ਹੈ, ਸੋਚਵਾਨ ਸੋਚਦੇ ਨੇ ਔਰ ਹੌਲੀ ਉਸ 'ਚੋਂ ਕੋਈ ਨਾ ਕੋਈ ਐਕਟੀਵਿਟੀ ਨਿਕਲਦੀ ਹੈ। ਅੱਛਾ। ਦੀਪ ਸਿੱਧੂ ਜਿਹੜਾ ਖਾਲੀ ਹੱਥੀਂ ਪੰਜਾਬ ਦੀ ਕਿਸਾਨ ਮੂਵਮੈਂਟ ਦੇ ਵੇਲੇ ਆ ਕੇ ਜਿਹੜਾ ਉਹ ਸ਼ੰਭੂ ਬਾਰਡਰ 'ਤੇ ਬੈਠਾ ਔਰ ਉਸ ਨੇ ਇੱਕ ਨੈਰੇਟਿਵ ਦਿੱਤਾ ਜਿਸ ਦੀ ਜੇ ਇੱਕ ਲਾਈਨ ਕਹਿਣੀ ਹੋਏ ਕਿ ਜਿਹੜਾ ਫੋਕਸ ਸਿਰਫ 3 ਖੇਤੀ ਕਾਨੂੰਨਾਂ ਤੱਕ ਸੀ, ਉਹਨਾਂ ਨੇ ਉਹ ਸਾਰੇ ਨੂੰ ਬਰੋਡਰ ਕਾਂਟੈਕਸਟ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਕਿਹਾ ਵੀ ਇਹ ਗੱਲ ਇਕੱਲੀ ਫਸਲਾਂ ਦੀ ਨਹੀਂ ਹੈ, ਨਸਲਾਂ ਦੀ ਵੀ ਹੈ। ਔਰ ਫਿਰ ਉਹਨਾਂ ਨੇ ਪੰਜਾਬ ਦੀ ਵਿਰਾਸਤ, ਉਸ ਦੀ ਤਬਾਹੀ, ਸਾਡੇ ਜਿਹੜੇ ਇਕਨੋਮਿਕਲ ਰਿਸੋਰਸਿਸ ਦੀ ਤਬਾਹੀ, ਸਾਡੇ ਅੰਦਰ ਲਿਆਂਦਾ ਜਾ ਰਿਹਾ ਘਟੀਆ ਸੱਭਿਆਚਾਰ, ਨਸ਼ੇ ਔਰ ਦੂਸਰਾ ਔਰ ਸਾਡੇ ਅੰਦਰੋਂ ਗੈਰਤ, ਅਣਖ, ਉਸ ਨੂੰ ਖ਼ਤਮ ਕਰਨ ਦੇ ਲਈ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਜਿਹੜਾ ਹੈ ਉਹ ਡੀਪ ਸਟੇਟ ਲਫ਼ਜ਼ ਬੇਸ਼ੱਕ ਜਿਹੜੇ ਲੋਕ ਥੋੜ੍ਹਾ ਬਹੁਤ ਇੰਟੈਲੀਜੈਂਸ ਏਜੰਸੀਆਂ ਬਾਰੇ ਪੜ੍ਹਦੇ ਨੇ, ਜਾਣਦੇ ਨੇ, ਉਹ ਇਸ ਲਫ਼ਜ਼ ਤੋਂ ਜਿਹੜੇ ਨੇ ਪਰਿਚਿਤ ਨੇ, ਲੇਕਿਨ ਮੈਂ ਸਮਝਦਾ ਵੀ ਉੱਥੋਂ ਦੇ ਕਾਮਨਰ ਨੇ ਪਹਿਲੀ ਵਾਰੀ ਸੁਣਿਆ ਕਿ ਵੀ ਡੀਪ ਸਟੇਟ ਕੀ ਹੁੰਦੀ ਹੈ। ਉਹਨਾਂ ਲਈ ਤਾਂ ਹੁੰਦਾ ਜੀ ਕਾਂਗਰਸ ਦੀ ਹਕੂਮਤ, ਬੀਜੇਪੀ ਦੀ ਹਕੂਮਤ, ਫਲਾਣੇ ਹਕੂਮਤਾਂ ਜੋ ਮਰਜ਼ੀ ਆਉਣ ਚਲੇ ਜਾਣ, ਨੀਤੀਆਂ ਡੀਪ ਸਟੇਟ ਦੀਆਂ ਹੁੰਦੀਆਂ ਨੇ। ਔਰ ਇਹ ਠੀਕ ਹੈ ਕਿ ਇਹ ਦੀਪ ਸਿੱਧੂ ਦਾ ਹੀ ਕ੍ਰਿਸ਼ਮਾ ਸੀ ਕਿ ਉਸ ਨੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦੀ ਕਲਾ, ਇਹ ਲਫ਼ਜ਼ ਵੀ ਉਸ ਵੇਲੇ ਜਿਹੜਾ ਉਹ ਜ਼ਿਆਦਾ ਸਮਝਣ ਦੇ, ਇਹ ਸਮਝ ਗੋਚਰਾ ਤਾਂ ਹੈ ਨਹੀਂ, ਲੇਕਿਨ ਜੋ ਜਿਹੜੇ ਨੇ ਉਹ ਭਾਣੇ ਵਾਪਰ ਰਹੇ ਸੀ, ਜੋ ਵਰਤਾਰੇ ਵਰਤ ਰਹੇ ਸੀ, ਉਸ 'ਚੋਂ ਗੁਰੂ ਕੀ ਕਲਾ ਜ਼ਾਹਰ ਹੋ ਰਹੀ ਸੀ। ਔਰ ਇਹ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਕਿਵੇਂ ਪੰਜਾਬ ਦੇ ਬਾਰਡਰਾਂ ਤੋਂ ਉਠਾ ਕੇ ਦਿੱਲੀ ਦੀਆਂ ਬਰੂਹਾਂ 'ਤੇ ਬਿਠਾ ਦੇਣਾ ਔਰ ਫਿਰ ਕਲਾਈਮੈਕਸ ਸੀ 26 ਜਨਵਰੀ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਉਹ ਕੇਸਰੀ ਨਿਸ਼ਾਨ ਦਾ ਝੁਲਾ ਦੇਣਾ। ਔਰ ਉਹਦੇ 'ਚ ਵੀ ਬਿਲਕੁਲ ਕਨਸੈਪਚੁਅਲ ਕਲੀਅਰੈਂਸ ਕਿ ਤੁਸੀਂ ਭਾਜੀ ਪਾਈ ਸੀ 6 ਜੂਨ ਨੂੰ, ਜਦੋਂ ਤੁਸੀਂ ਅਕਾਲ ਤਖਤ ਦਰਸ਼ਨੀ ਡੋੜੀ 'ਤੇ ਤਿਰੰਗਾ ਲਾਇਆ ਸੀ, ਅਸੀਂ ਭਾਜੀ ਮੋੜ ਦਿੱਤੀ ਹੈ ਵੀ ਇਹ ਹਿਸਾਬ ਬਰਾਬਰ। ਹੁਣ ਆਪਣੀ ਅਗਲੀ ਗੱਲ ਸਟਾਰਟ। ਇਹ ਵੱਖਰੀ ਕਹਾਣੀ ਹੈ ਕਿ ਜਿਵੇਂ ਇਹਨਾਂ 31-32 ਦਿਨਾਂ 'ਚ ਅਸੀਂ ਦੇਖਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਪੂਰਾ ਪੈਟਰਨ ਸਟੇਟ ਏਜੰਸੀਆਂ ਦਾ ਤਾਂ ਹੈ ਹੀ ਹੈ, ਲੇਕਿਨ ਕਿਵੇਂ ਬਹੁਤ ਸਾਰੇ ਹਿੱਲੇ ਨੇ, ਇਵੇਂ ਹੀ ਦੀਪ ਸਿੱਧੂ ਦੇ ਨਾਲ ਰਾਦਰ ਬਦਤਰ ਹਾਲਤ ਹੋਈ। ਹੁਣ ਤਾਂ ਬਾਹਰ ਬੈਠਾ ਡਾਇਸਪੋਰਾ ਜਾਂ ਉਦੋਂ ਇਵੇਂ ਲੱਗਦਾ ਸੀ ਕਿ ਦੀਪ ਸਿੱਧੂ ਨੂੰ ਸੁੱਟ ਲਿਆ ਉਹਨਾਂ ਨੇ। ਬੇਸ਼ੱਕ ਉਹਨੇ ਉਸ ਸਾਰੀ ਜਿਹੜੀ ਹੈ ਉਸ ਜਲਾਲਤ ਨੂੰ ਝੱਲਿਆ, ਥੋੜ੍ਹਾ ਬਹੁਤ ਕਿਤੇ ਨਾ ਕਿਤੇ ਡੋਲਿਆ ਵੀ ਜਦੋਂ ਉਹ ਇੱਕ ਥਾਂ 'ਤੇ ਬੈਠਿਆ। ਉਹ ਜਿਹੜਾ ਉਹ ਬਈਆਂ ਦਾ
ਟਿਕਾਣਾ ਹੈ ਜਾਂ ਦੂਜਾ ਹੈ, ਤੇ ਉਹ ਕਹਿ ਰਿਹਾ ਵੀ ਆਪਣਿਆਂ ਦਾ ਅੱਜ ਮੇਰੇ ਪ੍ਰਤੀ ਕੀ ਰਵੱਈਆ ਹੈ, ਮੇਰੇ ਕੋਲ ਕੁਝ ਨਹੀਂ ਹੈ, ਉਹ ਸੰਤਰੇ ਨੇ ਔਰ ਦੂਜੇ ਮੈਂ ਭੁੱਖਾ ਹੈ ਔਰ ਦੂਸਰਾ। ਲੇਕਿਨ ਮੈਂ ਸਮਝਦਾ ਵੀ ਇਹ ਕੋਈ ਜਿਹੜਾ ਉਹ ਸ਼ਿਕਾਇਤ ਨਹੀਂ ਸੀ, ਇਹ ਵੀ ਇੱਕ ਕਈ ਵਾਰ ਤੁਸੀਂ ਜਿਵੇਂ ਅੱਜ ਅਸੀਂ ਕਿਹਾ ਕਿ ਭਾਈ ਕਿੱਥੇ ਹੈ ਕੌਮ ਦਾ ਆਨਰ, ਅਸੀਂ ਬੜੇ ਬਹਾਦਰ ਬਣੇ ਹੋਏ ਹਾਂ, ਸਾਡੀਆਂ ਬੱਚੀਆਂ ਨੂੰ ਜ਼ਲੀਲ ਕੀਤਾ ਜਾ ਰਿਹਾ ਜੋ ਕਿਰਨਦੀਪ ਨਾਲ ਹੋਇਆ ਹੈ, ਸਾਡੀ ਕਿੱਥੇ ਹੈ ਗੈਰਤ। ਸੋ ਦੀਪ ਸਿੱਧੂ ਵੀ ਅਸਲ 'ਚ ਜਿਹੜਾ ਉਸ ਨੂੰ ਹੀ ਤੁਣਕਾ ਮਾਰ ਰਿਹਾ ਸੀ, ਉਸ ਗੈਰਤ ਨੂੰ। ਪਰ ਜਦੋਂ ਉਹ ਵਾਪਸ ਮੁੜਦਾ ਹੈ ਇਸ ਸਾਰੇ ਵਰਤਾਰੇ ਤੋਂ ਬਾਅਦ, ਜੇਲ੍ਹ ਦੇ ਵਿੱਚ ਵੀ ਉਹ ਸਾਰੀ ਕਹਾਣੀ ਦੂਜੇ ਪਾਸੇ ਚੱਲ ਰਹੀ ਸੀ, ਬੀਜੇਪੀ ਲਿਆਈ, ਸੰਨੀ ਦਿਓਲ ਲਿਆਇਆ, ਅੰਦਰ ਹੈ, ਕਿਵੇਂ ਹੋ ਗਿਆ, ਕੇਸ ਲੜ ਰਿਹਾ, ਬਾਦਲ ਦਾ ਲੜ ਰਿਹਾ, ਫਲਾਣਾ ਹੋ ਰਿਹਾ। ਲੇਕਿਨ ਜਦੋਂ ਬਾਹਰ ਆਇਆ ਉਸ ਦੇ ਸਾਹਮਣੇ ਮਿਸ਼ਨ ਉਹੀ ਜੋ ਲੈ ਕੇ ਉਤਰਿਆ ਸੀ, ਪਰ ਉਹਨੂੰ ਹਾਸਿਲ ਕਿਵੇਂ ਕਰਨਾ ਹੈ, ਉਸ ਦੀ ਵਿਉਂਤਬੰਦੀ ਉਸ ਦੇ ਮਨ 'ਚ ਆਈ। ਔਰ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਇੱਕ ਫੋਰਮ ਦੀ ਤਰ੍ਹਾਂ, ਕਿਉਂਕਿ ਡਾਇਲੋਗ, ਔਰ ਉਹਨਾਂ ਦਾ ਕਹਿਣਾ ਸੀ ਅਸੀਂ ਪਿੰਡਾਂ 'ਚ ਜਾਵਾਂਗੇ, ਲੋਕਾਂ ਨਾਲ ਮਿਲਾਂਗੇ, ਉਹਨਾਂ ਨੂੰ ਦੱਸਾਂਗੇ ਕੀ ਹੈ। ਲੇਕਿਨ ਏਜੰਸੀਆਂ ਨੇ ਉਹ ਜਿਹੜਾ ਬੀਜ ਜਿਹੜਾ ਉਸ ਧਰਤੀ ਤੇ ਬੀਜਿਆ ਗਿਆ ਉਹਨੂੰ ਪੁੰਗਰਿਆ ਥੋੜ੍ਹਾ ਬਹੁਤ। ਲੇਕਿਨ ਜੋ ਸਾਜ਼ਿਸ਼ੀ ਢੰਗ ਨਾਲ ਦੀਪ ਸਿੱਧੂ ਦਾ ਮਰਡਰ ਕਰਵਾ ਦਿੱਤਾ ਗਿਆ, ਔਰ ਅਸੀਂ ਸਮਝਦੇ ਹਾਂ ਕਿ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੇ ਜ਼ਿੰਮੇ ਜਿਹੜੀਆਂ ਕਮਜ਼ੋਰੀਆਂ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਸਟੇਟ ਨੂੰ ਜਿਹੜਾ ਉਹ ਆੜੇ ਹੱਥੀਂ ਲਿਆ ਸੀ, ਸਿੱਧਾ ਡੀਪ ਸਟੇਟ ਦੀ ਗੱਲ ਕੀਤੀ ਸੀ। ਭਾਈ ਅੰਮ੍ਰਿਤਪਾਲ ਸਿੰਘ ਜਿਹੜੇ 7-8 ਸਾਲ ਬੇਸ਼ੱਕ ਉਹ ਕਲੱਬ ਹਾਊਸਿਸ ਜਾਂ ਦੂਜੇ 'ਚ ਆਪਣੇ ਤੌਰ ਤੇ ਉਹ ਰੜੇ ਸਿਆਸੀ ਤੌਰ ਤੇ ਉਹਨਾਂ ਦੇ ਸਾਹਮਣੇ ਪਾਰਟ ਵੀ ਸੀ, ਔਰ ਜ਼ਾਹਰ ਹੈ ਕਿ ਇਹ ਫੈਸਲੇ ਕੋ ਆਪਣੇ ਆਪ ਤੋਂ ਨਹੀਂ ਸੀ ਹੋ ਰਹੇ। ਉਹਨਾਂ ਨੇ ਦੀਪ ਸਿੱਧੂ ਨੇ ਹੀ ਇੱਕ ਸਟਰਕਚਰ ਵੀ ਵਾਰਿਸ ਪੰਜਾਬ ਦੇ ਦਾ ਬਣਾਇਆ, ਔਰ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਜਾਣ ਤੋਂ ਪਹਿਲਾਂ ਇੱਕ ਕੋਰ ਕਮੇਟੀ ਜਿਸ ਦੇ ਮੈਂਬਰ ਕੌਣ ਨੇ ਉਹ ਬਿਲਕੁਲ, ਔਰ ਇਵੇਂ ਹੀ ਹੋਣਾ ਚਾਹੀਦਾ, ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਵੀ ਕੋਰ ਕਮੇਟੀ ਕੌਣ ਹੈ। ਔਰ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਉਹ ਏਜੰਡਾ ਦਿੱਤਾ, ਉਹ ਕਿੰਨਾ ਫੋਲੋ ਹੋਇਆ, ਕਿੰਨਾ ਰਹਿ ਗਿਆ, ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਹੁਣ ਏਜੰਸੀਆਂ ਨੇ ਸਿੱਧੇ 7-8 ਮਹੀਨੇ ਵੀ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਫੰਕਸ਼ਨ ਨਹੀਂ ਕਰਨ ਦਿੱਤਾ, ਹਾਲਾਂਕਿ ਉਹਨਾਂ ਨੇ ਉਸ ਥੀਮ ਨੂੰ ਅੱਗੇ ਵਧਾਇਆ, ਖਾਲਸਾ ਵਹੀਰ ਪੁਰਾਤਨਤਾ ਦੇ ਨਾਲ ਜੁੜਨ ਦੀ ਲਾਈਨ ਵੀ ਸਾਹਮਣੇ ਆਈ। ਔਰ ਇਸ ਸਾਰੇ ਦੇ ਚੱਲਦਿਆਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਤੇ ਜਿਵੇਂ ਇਹਨਾਂ ਨੇ ਸਟ੍ਰਾਈਕ ਕੀਤਾ, ਜਿਵੇਂ ਸੈਂਕੜਿਆਂ ਜਿਹੜੇ ਵਰਕਰ ਜਿਹੜੇ ਉਹਨਾਂ ਨੇ ਜੋੜੇ, ਆਲਰੇਡੀ ਜਿਹੜਾ ਸਟਰਕਚਰਲ ਢਾਂਚਾ ਪੰਜਾਬ ਦੇ ਵਿੱਚ ਬਣ ਚੁੱਕਾ ਸੀ, ਔਰ ਆਉਣ ਵਾਲੇ ਪੀਰੀਅਡ 'ਚ ਅਜੇ ਮਾਲਵਾ ਵਹੀਰ ਜਿਹੜੀ ਉਹਨਾਂ ਦੀ ਮੁਕਤਸਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਸੀ, ਉਸ 'ਚੋਂ ਕਿਉਂਕਿ ਵੱਡਾ ਰੀਜਨ ਤਾਂ ਅੱਜ ਵੀ ਸਿੱਖਾਂ ਦੀ ਆਬਾਦੀ ਦਾ ਮਾਲਵਾ ਹੈ, ਜੇ ਤੁਸੀਂ ਮਾਝੇ ਔਰ ਦੁਆਬੇ ਦੇ ਦੋਨੋਂ ਸਿੱਖ ਪੋਪੂਲੇਸ਼ਨ ਨੂੰ ਜੋੜ ਲਓ ਉਸ ਤੋਂ ਵੀ ਜ਼ਿਆਦਾ ਮਾਲਵੇ 'ਚ, ਔਰ ਆਲਰੇਡੀ ਕਿਸਾਨ ਮੂਵਮੈਂਟ ਵੇਲੇ ਵੀ ਜ਼ਿਆਦਾ ਪ੍ਰਭਾਵ ਜਾਂ ਜ਼ਿਆਦਾ ਕੰਟਰੀਬਿਊਸ਼ਨ ਮਾਲਵੇ ਦੀ ਸੀ। ਦੀਪ ਸਿੱਧੂ ਦਾ ਵੀ ਵੱਡਾ ਇੱਕ ਦਾਇਰਾਕਾਰ, ਭਾਵੇਂ ਉਹ ਤਾਂ ਦੁਨੀਆ ਭਰ 'ਚ ਸੀ ਲੇਕਿਨ ਮਾਲਵੇ 'ਚ ਸੀ, ਪਰ ਉਹਨਾਂ ਨੇ ਉਹ ਵਹੀਰ ਵੀ ਸ਼ੁਰੂ ਨਹੀਂ ਸੀ ਹੋਣ ਦੇਣੀ, ਔਰ ਜੋ ਪੁੱਠਾ ਗੇੜਾ ਉਹਨਾਂ ਨੇ ਦਿੱਤਾ। ਹੁਣ ਇਸ ਗੈਪ ਪੀਰੀਅਡ 'ਚ ਜਿਹੜੇ ਸਾਨੂੰ ਵੀ ਸੁਜੈਸ਼ਨ ਆ ਰਹੇ ਸੀ ਕਿ ਜੀ ਇਹ ਕੰਮ ਜਾਰੀ ਰਹਿਣਾ ਚਾਹੀਦਾ ਹੈ, ਖਾਲਸਾ ਵਹੀਰ, ਹਾਲਾਂਕਿ ਐਕਟਿੰਗ ਜਥੇਦਾਰ ਨੇ ਐਕਟਿੰਗ ਜਿਹਾ ਕਰਕੇ ਬਿਆਨਬਾਜ਼ੀ ਕੀਤੀ। ਹੁਣ ਇਸ ਗੱਲ ਨੂੰ ਵੀ ਜਿਹੜਾ 3 ਹਫ਼ਤੇ ਹੋ ਗਏ ਨੇ ਕਿ ਭਾਈ ਕਿਵੇਂ ਤੁਸੀਂ ਵਹੀਰ ਜਾਰੀ ਕੀਤੀ, ਕਿੱਥੇ ਹੈ ਦੂਜਾ। ਲੇਕਿਨ ਇਹ ਜ਼ਰੂਰ ਹੋਇਆ ਕਿ ਇੱਕ ਨਵਾਂ ਖਰਚੇ ਦਾ ਥਾਂ ਵੀ ਆ ਪਿਆ, ਜੇ ਤੁਸੀਂ NSA ਲਾਇਆ, ਵਕੀਲ ਹੈ, ਦੂਜੇ ਤੀਜੇ ਨੇ, ਤਾਂ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਜਿੱਥੇ ਕੌਮ ਤੋਂ ਆਪਾ ਕੁਰਬਾਨ ਕਰਨ ਵਾਲਿਆਂ ਦੀ ਕਮੀ ਨਹੀਂ ਹੈ, ਕੌਮ ਲਈ ਦਿਲ ਖੋਲ ਕੇ ਦੇਣ ਵਾਲਿਆਂ ਦੀ ਕਮੀ ਨਹੀਂ ਹੈ, ਉੱਥੇ ਜਦੋਂ ਕੋਈ ਇਸ ਕਿਸਮ ਦਾ ਮੌਕਾ ਆਏ ਤੇ ਪੈਸੇ ਇਕੱਠੇ ਕਰਕੇ ਆਪਣੇ ਘਰ ਭਰਨ ਵਾਲਿਆਂ ਦੀ ਵੀ ਲਿਸਟ ਬਰਾਬਰ ਹੀ ਹੈ। ਜਿਵੇਂ ਜਿੰਨੇ ਕੁ ਸਰਦਾਰ ਨੇ ਉਨੇ ਕੁ ਨਾਲ ਗਦਾਰ ਵੀ ਤੁਰੇ ਹੋਏ ਨੇ, ਇੰਨੇ ਕੁ ਲਟੇਰੇ ਵੀ ਤੁਰੇ ਹੋਏ ਨੇ। ਔਰ ਇਹ ਵਰਤਾਰਾ ਹੁਣ ਵੀ ਦੇਖਣ 'ਚ ਆਇਆ ਕਿ ਭਾਈ ਕੋਈ ਇੰਡੀਵਿਜੂਅਲੀ ਕਿਸੇ ਦੇ ਨਾਂ 'ਤੇ ਜਾਂ ਦੂਜਾ ਪੈਸੇ ਇਕੱਠੇ ਕਰ ਰਹੇ ਹੋਣਗੇ, ਕਿਉਂਕਿ ਅੱਜ ਮੈਂ ਫਾਰਮਲ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾਈ ਗਈ ਹੈ ਸਟੇਟਮੈਂਟ ਕਿ ਭਾਈ ਅਸੀਂ ਸ਼ੇਅਰ ਵੀ ਕਰੀਏ। ਔਰ ਮੈਨੂੰ ਖੁਸ਼ੀ ਵੀ ਹੈ ਕਿ ਕੋਰ ਕਮੇਟੀ ਨੇ ਜਿਹੜਾ ਇੱਕ ਗੈਪ ਸੀ ਉਹ ਪੂਰਿਆ ਪਬਲਿਕਲੀ। ਉਹਨਾਂ ਦਾ ਤਾਂ ਉਹ ਕੋਰ ਕਮੇਟੀ ਦਾ ਹੈ ਹੀ ਸੀ ਕਿ ਉਹਨਾਂ ਨੇ ਲੀਡਰਸ਼ਿਪ ਰੋਲ ਦੇ ਤੌਰ ਤੇ ਜਿਹੜਾ ਹੈ ਪਾਲਿਸੀ ਸਟੇਟਮੈਂਟ ਵੀ ਔਰ ਆਉਣ ਵਾਲੇ ਪੀਰੀਅਡ 'ਚ ਵੀ ਉਹ ਅਗਵਾਈ ਦੇਣਗੇ। ਔਰ ਉਹਨਾਂ ਦੀ ਇੱਛਾ ਦੇ ਮੁਤਾਬਕ ਅਸੀਂ ਬਰੀਫ ਸਟੇਟਮੈਂਟ ਹੈ ਉਸ ਨੂੰ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਉਹਨਾਂ ਦੇ ਲੋਗੋ ਵੀ ਵਾਰਿਸ ਪੰਜਾਬ ਦੇ ਬੈਕਗਰਾਊਂਡ 'ਚ ਦਰਬਾਰ ਸਾਹਿਬ ਹੈ, ਇੱਕ ਪਾਸੇ
ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਹੈ, ਦੂਸਰੇ ਪਾਸੇ ਦੀਪ ਸਿੱਧੂ ਦੀ ਹੈ ਅੱਛਾ। ਔਰ ਵਿਚਕਾਰ ਹਮ ਰਾਖਤ ਪਾਤਸ਼ਾਹੀ ਦਾਵਾ ਕਿ ਭਾਈ ਸਾਡੀ ਸੋਵਰਨਿਟੀ ਨੂੰ ਕਲੇਮ ਜ਼ਾਰ ਖਾਲਿਸਤਾਨ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਲੰਘੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜੇ ਉੱਤੇ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਾ 144 ਲੱਗੇ ਹੋਣ ਦੇ ਬਾਵਜੂਦ ਵਿਸ਼ਾਲ ਇਕੱਠ ਕਰਨ ਲਈ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ। ਜਥੇਬੰਦੀ ਵੱਲੋਂ ਸਮੂਹ ਖਾਲਸਾ ਪੰਥ ਦੇ ਧਿਆਨ ਵਿੱਚ ਹੇਠ ਲਿਖਤ ਗੱਲਾਂ ਲਿਆ ਰਹੇ ਹਾਂ। ਬੇਨਤੀ ਕਰਦੇ ਹਾਂ ਕਿ ਸਿੰਘਾਂ ਦੀ ਰਿਹਾਈ ਲਈ ਕਿਸੇ ਵੀ ਵਕੀਲ ਜਾਂ ਪਰਿਵਾਰ ਦੇ ਨਾਮ ਉੱਤੇ ਕੋਈ ਵੀ ਵਿਅਕਤੀ ਮਾਲੀ ਸਹਾਇਤਾ ਇਕੱਠੀ ਨਾ ਕਰੇ। ਜਥੇਬੰਦੀ ਕਿਸੇ ਤੋਂ ਵੀ ਇਸ ਪ੍ਰਕਾਰ ਦੀ ਸਹਾਇਤਾ ਦੀ ਮੌਜੂਦਾ ਸਮੇਂ 'ਚ ਕੋਈ ਵੀ ਮੰਗ ਨਹੀਂ ਕਰ ਰਹੀ। ਦੁਨੀਆ ਭਰ ਵਿੱਚ ਬਣੀਆਂ ਵਾਰਿਸ ਪੰਜਾਬ ਦੇ ਜਥੇਬੰਦੀਆਂ ਦੀਆਂ ਇਕਾਈਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਮੁੱਦੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਕੋਈ ਵੀ ਪੋਸਟਰ, ਸੁਨੇਹਾ ਜਾਂ ਚਿੱਠੀ ਨਿੱਜੀ ਤੌਰ ਤੇ ਜਾਰੀ ਨਾ ਕਰਨ, ਕਿਉਂਕਿ ਜੇ ਸੁਨੇਹਾ ਸਹੀ ਨਾ ਗਿਆ ਤਾਂ ਜਥੇਬੰਦੀ ਨੂੰ ਨੁਕਸਾਨ ਹੋਵੇਗਾ। ਬਿਲਕੁਲ ਸਿੰਪਲ ਕਿ ਕੋਈ ਮਨੀ ਵਕੀਲਾਂ ਦੇ ਨਾਂ ਤੇ, ਕੋਈ ਹੋਰ ਪਰਿਵਾਰਾਂ ਦੀ ਮਦਦ ਦੇ ਨਾਂ ਤੇ ਨਾ ਕੋਈ ਮੰਗੇ, ਤੇ ਜੇ ਕੋਈ ਮੰਗਦਾ ਉਹਨੂੰ ਨਾ ਦਿੱਤੀ ਜਾਏ। ਇਹ ਜਥੇਬੰਦੀ ਦੀ ਕੋਰ ਕਮੇਟੀ ਦਾ ਫੈਸਲਾ ਹੈ। ਔਰ ਫਿਰ ਉਹਨਾਂ ਨੇ ਕਿਹਾ ਜੋ ਤਸ਼ੱਦਦ ਦੀ ਅੱਗ ਵਿੱਚ ਪੰਥ ਅਤੇ ਪੰਜਾਬ ਨੂੰ ਪੰਜਾਬ ਦੀ ਆਮ ਆਦਮੀ ਸਰਕਾਰ ਅਤੇ ਕੇਂਦਰ ਸਰਕਾਰ ਨੇ ਧੱਕਿਆ ਹੈ, ਉਸ ਦੇ ਖਿਲਾਫ ਅਸੀਂ ਡਟ ਕੇ ਖੜੇ ਹਾਂ। ਵਿਲ ਟੂ ਫਾਈਟ, ਕਿ ਅਸੀਂ ਵਿਲ ਫਾਈਟ। ਜਿਵੇਂ ਸਰਕਾਰ ਬੇਕਸੂਰ ਲੋਕਾਂ, ਪਰਿਵਾਰਾਂ ਜਾਂ ਬੀਬੀਆਂ ਨੂੰ ਨਾਜਾਇਜ਼ ਘਰੋਂ ਚੁੱਕ ਕੇ ਹਵਾਲਾਤਾਂ ਵਿੱਚ ਰੱਖ ਰਹੀ ਹੈ, ਦੱਸ ਦਈਏ ਇਸ ਦੇ ਨਤੀਜੇ ਗੰਭੀਰ ਨਿਕਲਣਗੇ। ਇਹ ਸਾਡੀ ਹੋਂਦ ਦੀ ਲੜਾਈ ਹੈ ਜੋ ਆਜ਼ਾਦੀ ਤੱਕ ਨਿਰੰਤਰ ਜਾਰੀ ਰਹੇਗੀ। ਸੋ ਅਸੀਂ ਇਹ ਸਾਂਝਾ ਵੀ ਕਰ ਰਹੇ ਹਾਂ। ਔਰ ਮੈਂ ਇਸ ਸੈਗਮੈਂਟ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਸਾਡੇ ਭਾਈ ਗੁਰਦਰਸ਼ਨ ਸਿੰਘ ਹੋਰਾਂ ਨੇ ਮੈਰੀਲੈਂਡ ਤੋਂ ਇੱਕ ਕਪਲੇਟ ਭੇਜਿਆ। ਉਹਦੇ 'ਚ ਇਹ ਇਸ ਵਿਲ ਔਰ ਰਿਜ਼ੋਲਵ ਨੂੰ ਹੀ ਦੱਸਦਾ ਹੈ, ਜਿਸ ਰੁੱਖ ਦੀਆਂ ਜੜ੍ਹਾਂ ਧੁਰ ਜ਼ਮੀਨ ਅੰਦਰ, ਟਾਹਣੇ ਕੱਟਿਆਂ ਕਦੇ ਨਾ ਸੁੱਕਦਾ ਏ। ਜਿਸ ਰੁੱਖ ਦੀਆਂ ਜੜ੍ਹਾਂ ਧੁਰ ਜ਼ਮੀਨ ਅੰਦਰ, ਟਾਹਣੇ ਕੱਟਿਆਂ ਕਦੀ ਨਾ ਸੁੱਕਦਾ ਏ। ਰੱਬੀ ਮੌਜ ਵਿੱਚ ਪ੍ਰਗਟ ਕੀਤਾ ਜਿਹਨੂੰ, ਉਹ ਖਾਲਸਾ ਮਾਰਿਆਂ ਨਾ ਮੁੱਕਦਾ ਏ। ਇਹ ਖੇਡ ਹੈ ਇੱਕ ਓਂਕਾਰ ਜੀ ਦੀ, ਮੁਗਲ ਗੋਰੇ ਤੇ ਬਾਹਮਣ ਨਾ ਸਮਝ ਸਕੇ। ਇਹ ਮਾਰਦੇ ਗਏ, ਅਸੀਂ ਫੈਲਦੇ ਗਏ, ਅਸੀਂ ਹੋਰ ਨਿਖਰੇ ਤੇ ਹੋਏ ਹੋਰ ਪੱਕੇ। ਜਿਸ ਰੁੱਖ ਦੀਆਂ ਜੜ੍ਹਾਂ ਧੁਰ ਜ਼ਮੀਨ ਅੰਦਰ, ਟਾਹਣੇ ਕੱਟਿਆਂ ਕਦੀ ਨਾ ਸੁੱਕਦਾ ਏ। ਰੱਬੀ ਮੌਜ ਵਿੱਚ ਪ੍ਰਗਟ ਕੀਤਾ ਜਿਹਨੂੰ, ਉਹ ਖਾਲਸਾ ਮਾਰਿਆਂ ਨਾ ਮੁੱਕਦਾ ਏ। ਇਹ ਖੇਡ ਹੈ ਇੱਕ ਓਂਕਾਰ ਜੀ ਦੀ, ਮੁਗਲ ਗੋਰੇ ਤੇ ਬਾਹਮਣ ਨਾ ਸਮਝ ਸਕੇ। ਇਹ ਮਾਰਦੇ ਗਏ, ਅਸੀਂ ਫੈਲਦੇ ਗਏ, ਅਸੀਂ ਹੋਰ ਨਿਖਰੇ ਤੇ ਹੋਏ ਹੋਰ ਪੱਕੇ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।